जिस तरीके नाल ਜਿਹੜੇ ਇਹ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਜਾ ਰਹੇ ਨੇ। ਨਾ ਤਾਂ ਆਪਾਂ ਨਵਜੋਤ ਸਿੰਘ ਸਿੱਧੂ ਦੇ ਮੂੰਹੋਂ ਕੋਈ ਬਿਆਨ ਸੁਣਿਆ, ਬਿਲਕੁਲ ਨਾ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਉਹਨਾਂ ਦੇ ਮੂੰਹ ਸੁਣਿਆ। ਜਿੱਦਾਂ ਇਹ ਸਾਰੀ ਜਿਹੜੀ ਕਹਾਣੀ ਆ ਇਹ ਹਵਾ ਦੇ ਵਿੱਚ ਹੈ। ਤੁਸੀਂ ਧਾਰਮਿਕ ਮਸਲਿਆਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਬਿਆਨ ਆਉਂਦਾ ਜਿਨ੍ਹਾਂ ਵੱਲੋਂ ਖਾਲਿਸਤਾਨ ਦੇ ਪੱਖ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਇੱਕ ਬੜਾ ਵੱਡਾ ਬਵਾਲ ਹੈ ਜਿਹੜਾ ਉਹ ਦੁਬਾਰਾ ਪੁੱਛੀ ਜਾਂਦਾ ਖਾਲਿਸਤਾਨ ਬਾਰੇ ਤੁਹਾਡਾ ਵਿਚਾਰ ਕੀ, ਖਾਲਿਸਤਾਨ ਬਾਰੇ ਤੁਹਾਡਾ ਵਿਚਾਰ ਕੀ। ਉਹਨੇ ਕਿਹਾ ਜੇ ਖਾਲਿਸਤਾਨ ਦੇ ਦੇਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਕੋਈ ਖਾਲਿਸਤਾਨ ਦਾ ਸਪੋਰਟਰ ਨਹੀਂਗਾ ਜੀ। ਤੁਸੀਂ ਲੋਕ ਸਭਾ ਇਲੈਕਸ਼ਨ ਵੀ ਲੜਿਆ, ਬਠਿੰਡਾ ਤੋਂ ਤੁਸੀਂ ਲੋਕ ਸਭਾ ਇਲੈਕਸ਼ਨ ਲੜਿਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਤੁਹਾਡੀ ਇੱਕ ਗਲਤੀ ਸੀ ਜਿਹੜਾ ਤੁਸੀਂ ਲੋਕ ਸਭਾ ਤੋਂ ਇਲੈਕਸ਼ਨ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਦੀ, ਪੰਜਾਬ ਦੇ ਸਿਆਸੀ ਸਮੀਕਰਨ ਦੀ। ਜਿਸ ਤਰੀਕੇ ਨਾਲ ਪਿਛਲੇ ਦਿਨੀ ਚਰਚਾਵਾਂ ਹੁੰਦੀਆਂ, ਪਿਛਲੇ ਦਿਨੀ ਨਿਊਜ਼ ਚੈਨਲਾਂ ਤੇ ਜਿਹੜੀ ਖਬਰ ਫਲੈਸ਼ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹ ਕੁਛ ਹੀ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਆ। ਉਸ ਨਾਲ ਆਪ ਦੇ ਸਿਆਸੀਕਰਨ ਕੀ ਹੋਣਗੇ, ਸਿਆਸੀ ਸਮੀਕਰਨ ਕੀ ਹੋਣਗੇ, ਕਿੱਦਾਂ ਦੇ ਹਾਲਾਤ ਬਣਨਗੇ। ਤੇ ਅੱਜ ਸਾਡੇ ਨਾਲ ਇਹਨਾਂ ਸਾਰੀਆਂ ਚਰਚਾਵਾਂ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ। ਬਹੁਤ ਸ਼ੁਕਰੀਆ ਸਾਰਿਆਂ ਨੂੰ, ਮੇਰੀ ਫਤਿਹ ਜੀ। ਖਹਿਰਾ ਸਾਹਿਬ, ਜਿਸ ਤਰੀਕੇ ਨਾਲ ਜਿਹੜੇ ਇਹ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਜਾ ਰਹੇ ਨੇ, ਕਿਉਂਕਿ ਤੁਸੀਂ ਇਸ ਪਾਰਟੀ ਨਾਲ ਸੰਬੰਧਿਤ ਰਹੇ ਹੋ, ਕਾਂਗਰਸ ਦੇ ਵਿੱਚ ਵੀ ਤੁਹਾਡਾ ਵਾਹ ਰਿਹਾ, ਕਿਸ ਤਰੀਕੇ ਨਾਲ ਉਹ ਕੰਮ ਕਰਾਉਂਦੇ ਆ, ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਕਾਂਗਰਸ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਹੈ, ਕੀ ਇਹ ਸਾਰਾ ਸੈਟਅਪ ਹੋ ਪਾਏਗਾ, ਉੱਥੇ ਜਾਣਗੇ ਜਾਂ ਕਿਸ ਤਰ੍ਹਾਂ ਦੇ ਸਮੀਕਰਨ ਹੋਣਗੇ? ਦੇਖੋ ਹਲੇ ਤੱਕ ਤਾਂ ਮੀਡੀਆ ਸਪੈਕੂਲੇਸ਼ਨ ਹੀ ਆ ਜੀ। ਜਿੱਦਾਂ ਇਹ ਸਾਰੀ ਜਿਹੜੀ ਕਹਾਣੀ ਆ ਇਹ ਹਵਾ ਦੇ ਵਿੱਚ ਆ ਜੀ, ਕਿਉਂਕਿ ਮੈਂ ਜਿਹੜੇ ਨਾ ਤਾਂ ਆਪਾਂ ਨਵਜੋਤ ਸਿੰਘ ਸਿੱਧੂ ਦੇ ਮੂੰਹੋਂ ਕੋਈ ਬਿਆਨ ਸੁਣਿਆ, ਬਿਲਕੁਲ, ਨਾ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਟੌਪ ਲੀਡਰਸ਼ਿਪ ਆ ਉਹਨਾਂ ਦੇ ਮੂੰਹ ਸੁਣਿਆ। ਸਗੋਂ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਰੂਰ ਸੁਣਿਆ ਕਿ ਮੇਰੀ ਪ੍ਰਸ਼ਾਂਤ ਕਿਸ਼ੋਰ ਨਾਲ ਗੱਲ ਹੋਈ ਆ ਤੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਹਲੇ ਇਸ ਤਰ੍ਹਾਂ ਦੀ ਕੋਈ ਗੱਲ ਨਵਜੋਤ ਸਿੱਧੂ ਨਾਲ ਉਹਨਾਂ ਦੀ ਨਹੀਂ ਹੋਈ। ਸੋ ਆਈ ਵੁੱਡ ਕਾਲ ਇਟ ਮੋਰ ਸਪੈਕੂਲੇਸ਼ਨ। ਦੂਸਰਾ ਥੋੜਾ ਜਿਹਾ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਇਕਾਈ ਦੇ ਲੀਡਰ ਸੀਗੇ ਉਹਨਾਂ ਦੇ ਬਿਆਨ ਸੁਣੇ। ਉਹਨਾਂ ਤੋਂ ਤਾਂ ਨੈਗੇਟਿਵਿਟੀ ਨਜ਼ਰ ਆਉਂਦੀ। ਉਹ ਤਾਂ ਕਹਿੰਦੇ ਜੀ ਜੇ ਆਉਣਾ ਨਿਰਸਵਾਰਥ ਹੋ ਕੇ ਆ ਜਾਵੇ, ਬਿਨਾਂ ਸ਼ਰਤ ਹੋ ਕੇ ਕੋਈ ਵੀ ਆ ਸਕਦਾ ਪੰਜਾਬ ਤੋਂ। ਉਹਨਾਂ ਤੋਂ ਐਂ ਲੱਗਦਾ ਕਿ ਉਹ ਨਹੀਂ ਚਾਹੁੰਦੇ ਕਿ ਉਹ ਨਵਜੋਤ ਸਿੱਧੂ ਆਵੇ। ਦੂਸਰਾ ਜਿਹੜਾ ਵੈਸੇ ਫੈਸਲਾ ਨਵਜੋਤ ਸਿੰਘ ਸਿੱਧੂ ਨੇ ਕਰਨਾ, ਬਿਲਕੁਲ, ਕਿ ਆਮ ਆਦਮੀ ਪਾਰਟੀ ਜਾਣਾ, ਕਾਂਗਰਸ ਵਿੱਚ ਰਹਿਣਾ, ਕਿ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਦਾ ਸਾਥ ਦੇਣਾ, ਜੀ ਇਹ ਫੈਸਲਾ ਉਹਨਾਂ ਦਾ ਆਪਣਾ ਵਾ। ਪਰ ਮੇਰਾ ਇਹ ਮੰਨਣਾ ਵਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਆ, ਸਾਡਾ ਸਾਰਿਆਂ ਦਾ ਬੜਾ ਮਾੜਾ ਐਕਸਪੀਰੀਅੰਸ ਹੋਇਆ ਉਹਨਾਂ ਦੇ ਨਾਲ। ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਬੜੀਆਂ ਉਮੀਦਾਂ ਦੇ ਨਾਲ ਅਸੀਂ ਸਭ ਗਏ ਸੀਗੇ। ਅਸੀਂ ਮਤਲਬ ਕਿ ਇਕੱਲਾ ਮੈਂ ਨਹੀਂ, ਉਹਦੇ 'ਚ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਵਰਗੇ ਅੱਛੇ ਆਦਮੀ, ਈਵਨ ਗੁਰਪ੍ਰੀਤ ਸਿੰਘ ਘੁੱਗੀ ਜਿਹਨੂੰ ਉਹਦੀ ਫੀਲਡ ਨਹੀਂ ਸੀ ਪੋਲੀਟਿਕਸ, ਉਸਨੂੰ ਖਿੱਚ ਕੇ ਲਿਆਂਦਾ ਗਿਆ ਤੇ ਫਿਰ ਉਹਦਾ ਥੋੜ੍ਹੀ ਦੇਰ ਇਸਤੇਮਾਲ ਕਰਕੇ ਉਹਨੂੰ ਜਿਹੜਾ ਸੀਗਾ ਕੀ ਕਹਿੰਦੇ ਹੁੰਦੇ ਕਿ ਪਾਰਟੀ 'ਚੋਂ ਬਾਹਰ ਦਾ ਰਾਹ ਦਿਖਾਤਾ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਜੋ ਕੁਝ ਹੋਇਆ, ਚਾਹੇ ਉਹ ਯੋਗਿੰਦਰ ਯਾਦਵ ਆ, ਚਾਹੇ ਉਹ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਸੀ। ਸੋ ਮੈਨੂੰ ਲੱਗਦਾ ਵਾ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦਾ ਉਹਨਾਂ ਦਾ ਔਰਾ ਵਾ, ਜਿੱਦਾਂ ਦੀ ਉਹਨਾਂ ਦੀ ਪਰਸਨੈਲਿਟੀ, ਜਿੱਦਾਂ ਉਹ ਬੇਬਾਕ ਆ, ਜਿੰਨੇ ਉਹ ਵੋਕਲ ਐਗਰੈਸਿਵ ਲੀਡਰ ਆ, ਇੰਨਾ ਸੌਖਾ ਨਹੀਂਗਾ ਉੱਥੇ ਉਹਨਾਂ ਦਾ ਜਿਹੜਾ ਕੰਮ ਕਰਨਾ ਸੁਖਾਲਾ ਨਹੀਂ ਹੋਵੇਗਾ। ਅਗਲੀ ਗੱਲ ਮੇਰੀ ਇਹ ਰਾਏ ਆ ਕਿ ਅੱਜ ਪੰਜਾਬ ਦੇ ਵਿੱਚ ਕ੍ਰਾਈਸਿਸ ਕੀ ਆ। ਪੰਜਾਬ ਦੇ ਵਿੱਚ ਕ੍ਰਾਈਸਿਸ ਇਹ ਆ ਕਿ ਪੰਜਾਬ ਦੀ ਬਾਂਹ ਫੜਨ ਵਾਲਾ, ਪੰਜਾਬ ਦੀ ਕੋਈ ਖੇਤਰੀ ਪਾਰਟੀ ਮੌਜੂਦ ਨਹੀਂ ਸੀਗੀ। ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਬਹੁਤ ਅੱਛੀ ਪਾਰਟੀ ਸੀਗੀ, 100 ਸਾਲ ਪੁਰਾਣਾ ਇਤਿਹਾਸ, ਮੋਰਚੇ, ਗੁਰਦੁਆਰਾ ਆਜ਼ਾਦ ਕਰਾਏ, ਜੂਝਦੇ ਸੀ ਕਿਸਾਨਾਂ ਲਈ, ਸਿੱਖਾਂ ਲਈ, ਕੌਮੀ ਮਸਲਿਆਂ ਲਈ। ਜਦੋਂ ਦੇ ਬਾਦਲ ਦੇ ਪਰਿਵਾਰ ਨੇ ਉਹਦੇ ਤੇ ਆਣ ਕੇ ਕਬਜ਼ਾ ਕੀਤਾ ਵਾ, ਉਹ ਆਪਣਾ ਖੇਤਰੀ ਪਾਰਟੀ ਦਾ ਰੁਤਬਾ ਗਵਾ ਬੈਠੀ ਆ। ਅੱਛਾ, ਇਹਦੇ ਮੁਕਾਬਲੇ ਤੇ ਜਿਹੜੀਆਂ ਬਾਕੀ ਉਹ ਸਾਰੀਆਂ ਨੈਸ਼ਨਲ ਪਾਰਟੀਆਂ ਆ, ਜਿੱਦਾਂ ਕਾਂਗਰਸ ਆ, ਬੀਜੇਪੀ ਆ, ਈਵਨ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ। ਨੈਸ਼ਨਲ ਮਤਲਬ ਕਹਿਣ ਦਾ ਕਿ ਜਿਹੜੀਆਂ ਜੋ ਦੁੱਖ ਤੇ ਦਰਦ ਤੇ ਜੋ ਜਜ਼ਬਾਤ ਪੰਜਾਬੀਆਂ ਦੇ, ਪੰਜਾਬ ਦੇ ਆਗੂ ਸਮਝ ਸਕਦੇ ਨੇ, ਉਹ ਭਾਵੇਂ ਕੇਜਰੀਵਾਲ ਸਾਹਿਬ ਜਾਂ ਮਿਸਟਰ ਸਿਸੋਦੀਆ 100 ਅੱਛੇ ਹੋਣ ਜੀ, ਉਹ ਗੱਲ ਉਹਨਾਂ ਵਾਸਤੇ ਉਹ ਸਟੈਂਡ ਨਹੀਂ ਲੈ ਸਕਦੇ। ਜਿੱਦਾਂ ਪਾਣੀਆਂ ਦਾ ਦੇਖਿਆ ਆਪਾਂ, ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਚੰਡੀਗੜ੍ਹ 'ਚ ਹੋਰ ਕਰਨੀ ਆ, ਹਰਿਆਣੇ 'ਚ ਹੋਰ ਕਰਨੀ ਆ, ਦਿੱਲੀ ਵਿੱਚ ਜਾ ਕੇ ਹੋਰ ਕਰਨੀ। ਸੋ ਇਜ਼ ਦ ਕੇਸ ਵਿਦ ਹਰਿਆਣਾ ਕਾਂਗਰਸ ਐਂਡ ਬੀਜੇਪੀ। ਅਦਰ ਦੈਨ ਦੈਟ ਆਲਸੋ ਦੇਰ ਆਰ ਮੈਨੀ ਕਮਿਊਨਿਟੀ ਇਸ਼ੂਜ਼, ਸਿੱਖਾਂ ਦੇ ਇਸ ਤਰ੍ਹਾਂ ਦੇ ਮੁੱਦੇ ਨੇ ਜਿਹਦੇ ਤੇ ਜੋ ਪੰਜਾਬ ਦੀ ਕੋਈ ਖੇਤਰੀ ਪਾਰਟੀ
ਬੋਲ ਸਕਦੀ ਖੁੱਲ੍ਹ ਕੇ ਬੇਬਾਕ ਹੋ ਕੇ, ਉਹ ਨਹੀਂ ਬੋਲ ਸਕਦੇ। ਸੋ ਮੇਰਾ ਇਹ ਮੰਨਣਾ ਕਿ ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਲੋੜ ਆ। ਜਿੰਨੇ ਅੱਛੇ ਇਨਸਾਨ ਜਿਹੜੇ ਵਾਕਈ ਪੰਜਾਬ ਨਾਲ ਪਿਆਰ ਕਰਦੇ ਆ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ, ਔਰ ਪੰਜਾਬ ਲਈ ਜਿਹੜੇ ਇਸ ਵਕਤ ਬੜੇ ਨਾਜ਼ੁਕ ਹਾਲਾਤਾਂ 'ਚੋਂ ਪੰਜਾਬ ਗੁਜ਼ਰਿਆ, ਉਹਦੇ 'ਚੋਂ ਕੱਢਣ ਦਾ ਉਪਰਾਲਾ ਕਰਨਾ ਚਾਹੀਦਾ। ਕੈਪਟਨ ਸਾਹਿਬ ਨੇ ਕੱਲ ਇੱਕ ਮੀਟਿੰਗ ਵੀ ਰੱਖੀ, ਮੀਟਿੰਗ ਕਮ ਲੰਚ ਦਾ ਆਪਾਂ ਨਾਂ ਲੈ ਸਕਦੇ ਹਾਂ ਉਹਨੂੰ। ਲੰਚ ਦੇ ਉੱਪਰ MLAs ਨੂੰ ਬੁਲਾ ਕੇ ਉਹਨਾਂ ਨਾਲ ਰਾਏ ਮਸ਼ਵਰਾ ਕੀਤਾ। ਕੋਸ਼ਿਸ਼ਾਂ ਇਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾ ਕੇ ਦੁਬਾਰਾ ਪਾਰਟੀ ਦੇ ਵਿੱਚ ਉਸੇ ਤਰ੍ਹਾਂ ਵਰਕਿੰਗ ਕੰਡੀਸ਼ਨ ਦੇ ਵਿੱਚ ਲਿਆਂਦਾ ਜਾਵੇ ਕਿ ਉਹ ਪਾਰਟੀ ਤੋਂ ਇਸ ਸਮੇਂ ਸਾਈਡ ਹੋਏ ਨੇ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹ ਵਾਪਸ ਜਾ ਕੇ, ਕਿਉਂਕਿ ਤੁਸੀਂ ਕਾਂਗਰਸ ਦਾ ਵੀ ਵਰਕਿੰਗ ਸਟਰਕਚਰ ਦੇਖਿਆ, ਕੈਪਟਨ ਸਾਹਿਬ ਕਿਸ ਤਰੀਕੇ ਨਾਲ ਕੰਮ ਕਰਦੇ ਆਪਾਂ ਨੂੰ ਸਾਰਿਆਂ ਨੂੰ ਪਤਾ, ਤੇ ਕੀ ਨਵਜੋਤ ਸਿੰਘ ਸਿੱਧੂ ਵਾਸਤੇ ਸੌਖਾ ਹੋਵੇਗਾ ਵਾਪਸ ਜਾਣਾ? ਦੇਖੋ, ਜਿੱਥੋਂ ਤੱਕ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨਾ, ਇਹਦੇ 'ਚ ਤੁਸੀਂ ਬਹੁਤ ਜ਼ਿਆਦਾ ਬੇਬਾਕ ਹੋ ਕੇ ਖੁੱਲ੍ਹ ਕੇ ਆਪਣੀ ਰਾਏ ਨਹੀਂ ਰੱਖ ਸਕਦੇ। ਉਹਨੇ ਲਿਮਿਟੇਸ਼ਨਸ ਹੈ ਜੀ, ਔਰ ਜਿਹੜਾ ਅਧੀਨਗੀ ਕਰਨੀ ਪੈਂਦੀ ਹੈ ਜੀ। ਨਵਜੋਤ ਸਿੰਘ ਸਿੱਧੂ ਦੀ ਜਿੰਨੀ ਮੇਰੀ ਜੱਜਮੈਂਟ ਹੈ, ਉਹ ਛੇਤੀ ਦੇ ਕੇ ਅਧੀਨਗੀ ਨਹੀਂ ਕਰ ਸਕਦੇ। ਜੇ ਉਹ ਕੈਪਟਨ ਦੀ ਅਧੀਨਗੀ ਨਹੀਂ ਕਰ ਸਕਦੇ ਤੇ ਉਹਨਾਂ ਵਾਸਤੇ ਕੇਜਰੀਵਾਲ ਦੀ ਵੀ ਅਧੀਨਗੀ ਕਰਨੀ ਉਨੀ ਮੁਸ਼ਕਲ ਹੋਵੇਗੀ ਜੀ। ਕੈਪਟਨ ਸਾਹਿਬ ਦਾ ਤਾਂ ਇਹੀ ਹਰ ਮੁਮਕਿਨ ਕੋਸ਼ਿਸ਼ ਹੋਵੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਤਰੀਕੇ ਦੇ ਨਾਲ ਵਾਪਸ ਉਸੇ ਜਗ੍ਹਾ ਤੇ ਲਿਆਂਦਾ ਜਾਵੇ। ਬਿਲਕੁਲ, ਕਿਉਂਕਿ ਕੈਪਟਨ ਸਾਹਿਬ ਨੇ ਹੁਣ ਪਿੱਛੇ ਜੇ ਕੁਝ ਦੇਰ ਤੋਂ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਂ ਅਗਲੀ ਟਰਮ ਵੀ ਲੜੂੰਗਾ ਜੀ। ਤਾਂ ਮੈਨੂੰ ਲੱਗਦਾ ਨਹੀਂਗਾ ਕਿ ਕਾਂਗਰਸ ਦੀ ਇਸ ਵਕਤ ਜੋ ਪੋਜੀਸ਼ਨ ਹੈ ਕਿ ਉਹ ਕਾਂਗਰਸ ਚੇਂਜ ਆਫ ਲੀਡਰਸ਼ਿਪ, ਯਾਨੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਕੋਈ ਹੋਰ ਚਿਹਰਾ ਆਪਣਾ ਲੈ ਕੇ ਆਉਣਗੇ, ਇਹ ਇਸ ਵਕਤ ਨਜ਼ਰ ਨਹੀਂ ਆਉਂਦਾ। ਸੋ ਨਵਜੋਤ ਸਿੰਘ ਸਿੱਧੂ ਵਾਸਤੇ ਹੁਣੇ ਆਉਣ ਵਾਲਾ ਸਮਾਂ ਫੈਸਲਾ ਕੁਨ ਹੋਵੇਗਾ। ਚੋਇਸਿਸ ਸਾਰੀਆਂ ਸਭ ਕੋ ਹੁੰਦੀਆਂ ਨੇ ਕਿ ਕੀ ਆਇਆ ਕਾਂਗਰਸ ਵਿੱਚ ਹੀ ਰਹਿਣਾ ਵਾ, ਕੀ ਆਇਆ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਤਾਲੁਕਾਤ ਰੱਖਣਾ, ਪਹਿਲਾਂ ਵੀ ਉਹ BJP 'ਚ ਕੰਮ ਕਰ ਚੁੱਕੇ ਜੀ, ਜਾਂ ਕੋਈ ਜਿਹੜੇ ਹਮ ਖਿਆਲ ਅੱਛੇ ਆਦਮੀ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਇੱਕ ਨਵਾਂ ਗੁੱਟ ਖੜਾ ਕਰਕੇ ਪੰਜਾਬ ਦੀ ਖੇਤਰੀ ਰੀਜਨਲ ਸੈਂਟਰਿਕ ਫੋਰਸ, ਜਿਹੜੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਭਾਸ਼ਾ ਤੇ ਪੰਜਾਬ ਦੇ ਕੌਮੀ ਮਸਲਿਆਂ ਤੇ, ਕੌਮੀ ਮਸਲੇ ਵੀ ਹੈਗੇ ਨੇ ਨਾ ਬਹੁਤ, ਕੋਈ ਇਹ ਤਾਂ ਹੈ ਨਹੀਂਗਾ। ਪੰਜਾਬ ਇਜ਼ ਨਾਟ ਅ ਨੋਰਮਲ ਸਟੇਟ ਲਾਈਕ ਹਰਿਆਣਾ ਔਰ ਦਿੱਲੀ ਔਰ ਉੱਤਰ ਪ੍ਰਦੇਸ਼ ਜੀ। ਪੰਜਾਬ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਇਸ਼ੂਜ਼ ਲਟਕਦੇ ਆਉਂਦੇ ਨੇ ਲੰਬੇ ਸਮੇਂ ਤੋਂ। ਉਹਨਾਂ ਦਾ ਰੈਜ਼ੋਲੂਸ਼ਨ ਕਰਨਾ, ਉਹਨਾਂ ਦੇ ਗੱਲ ਤੇ ਚਲੋ ਰੈਜ਼ੋਲੂਸ਼ਨ ਨਹੀਂ ਕਰਨਾ, ਉਹਨਾਂ ਤੇ ਪਹਿਰਾ ਦੇਣ ਵਾਸਤੇ ਤੁਹਾਨੂੰ ਆਪਣੀ ਆਜ਼ਾਦ ਰਾਏ ਚਾਹੀਦੀ ਹੈ। ਉਹ ਆਜ਼ਾਦ ਰਾਏ ਇਹਨਾਂ ਨੈਸ਼ਨਲ ਪਾਰਟੀ ਵਿੱਚ ਨਹੀਂ ਛੇਤੀ ਦੇ ਕੇ ਬਣਦੀ। ਖਹਿਰਾ ਸਾਹਿਬ, ਤੁਸੀਂ ਤੀਜੇ ਫਰੰਟ ਦੀ ਗੱਲ ਕੀਤੀ ਹੈ ਵੀ ਤੀਜਾ ਫਰੰਟ, ਕੋਈ ਤੀਜਾ ਬਦਲ ਚਾਹੀਦਾ। ਆਮ ਆਦਮੀ ਪਾਰਟੀ ਵੀ ਤੀਜੇ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆਈ। ਤੁਸੀਂ ਵੀ ਕੋਸ਼ਿਸ਼ ਕੀਤੀ, ਤੁਸੀਂ ਪਾਰਟੀ ਖੜੀ ਕੀਤੀ, ਪਾਰਟੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਬਠਿੰਡੇ ਦੇ ਵਿੱਚ, ਬਹੁਤ ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ, ਪਰ ਕਮੀ ਕਿੱਥੇ ਰਹਿ ਗਈ? ਕਿੱਥੇ ਤੁਸੀਂ ਉਸ ਨੂੰ ਮਤਲਬ ਬਿਲਟ ਅਪ ਕਰਨ ਦੇ ਵਿੱਚ ਕਿੱਥੇ ਸਮਝਦੇ ਹੋ ਕਿ ਕਮੀਆਂ ਕਿੱਥੇ ਸੀ? ਦੇਖੋ, ਮੈਂ ਇਹ ਸਮਝਦਾ ਵਾਂ ਕਿ ਪੰਜਾਬ ਦੇ ਲੋਕ ਅਸਲ ਵਿੱਚ ਚਾਹੁੰਦੇ ਨੇ ਕਿ ਇੱਕ ਨਿਸ਼ਾਨ, ਇੱਕ ਵਿਧਾਨ ਤੇ ਇੱਕ ਪ੍ਰਧਾਨ ਜੀ। ਕੌਨਫੀਡੈਂਸ ਉਹਨਾਂ 'ਚ ਤਾਂ ਬਿਲਡ ਹੁੰਦਾ ਜੇ ਸਾਰੇ ਇਕੱਠੇ। ਜਦੋਂ ਅਸੀਂ ਅਲੱਗ-ਅਲੱਗ ਪਾਰਟੀਆਂ ਬਣਾ ਕੇ ਕਰਦੇ ਹਾਂ ਯਤਨ, ਤੇ ਮੈਨੂੰ ਲੱਗਦਾ ਉਹਦੇ 'ਚ ਕੌਨਫੀਡੈਂਸ ਇੰਸਪਾਇਰ ਨਹੀਂ ਹੁੰਦਾ। ਮੈਂ ਲੋਕ ਸਭਾ ਤੋਂ ਪਹਿਲਾਂ ਵੀ ਤੇ ਲੋਕ ਸਭਾ ਇਲੈਕਸ਼ਨ ਤੋਂ ਬਾਅਦ 'ਚ ਵੀ ਬਹੁਤ ਯਤਨ ਕੀਤਾ, ਜਿਹੜੇ ਉਸ ਵਕਤ ਸਾਡੇ ਨਾਲ ਹਮਖਿਆਲ ਬੰਦੇ ਸੀਗੇ ਕਿ ਆਓ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ। ਅਨਫੋਰਚੂਨੇਟਲੀ ਉਹ ਟਾਈਮ ਰਾਈਪ ਨਹੀਂ ਸੀਗਾ, ਹੋ ਨਾ ਸਕਿਆ। ਸੋ ਹੁਣ ਵੀ ਮੈਂ ਸਮਝਦਾ ਕਿ ਪੋਲੀਟੀਕਲ ਸਪੇਸ, ਆਪਾਂ ਤੀਸਰੇ ਬਦਲ ਦੀ ਗੱਲ ਕਰੀਏ, ਪੋਲੀਟੀਕਲ ਸਪੇਸ ਅੱਜ ਵੀ ਹੈ। ਆਮ ਆਦਮੀ ਪਾਰਟੀ ਉਹਦੇ ਵਿੱਚ 2017 'ਚ ਇਸ ਲਈ ਫੇਲ ਹੋ ਗਈ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਨੇ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਤਾ ਕਿ ਹੋ ਸਕਦਾ ਵਾ ਇੱਥੇ ਜਿਹੜਾ ਕਮਾਂਡ ਲੈਣ ਵਾਲਾ ਬੰਦਾ ਉਹ ਦਿੱਲੀੋਂ ਭੇਜਿਆ ਜਾਵੇਗਾ। ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਹ ਕਬੂਲ ਕਰਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਉਸ ਗਲਤੀ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਕਿਤੇ ਨਾ ਕਿਤੇ ਗਲਤੀ ਤੇ ਗਲਤੀ ਦੁਬਾਰਾ ਹਰ 3-6 ਮਹੀਨੇ ਬਾਅਦ ਕੋਈ ਨਾ ਕੋਈ ਵੱਡੀ ਗਲਤੀ ਕਰ ਲੈਂਦੇ ਹੋ। ਮੈਂ ਨਹੀਂ ਕਹਿੰਦਾ ਕਿ ਮੇਰਾ ਕੋਈ ਜ਼ਾਤੀ ਉਹਦੇ 'ਚ ਹੈਗਾ, ਲੇਕਿਨ ਤੁਸੀਂ ਕਿਸੇ ਵੀ ਲੀਡਰ ਆਫ ਆਪੋਜੀਸ਼ਨ ਨੂੰ ਟਵਿੱਟਰ ਤੇ ਲਾਓਗੇ ਤੇ ਉਹਦੇ ਅੰਜਾਮ ਚੰਗੇ ਨਹੀਂ ਹੋਣਗੇ ਜੀ। ਬਿਲਕੁਲ। ਔਰ ਜਦੋਂ ਆਪਾਂ ਇਹ ਕਹਿੰਦੇ ਕਿ ਡਰੱਗਸ ਦੀ ਗੱਲ ਚੱਲੀ, ਆਮ ਆਦਮੀ ਪਾਰਟੀ ਦਾ ਜਿਹੜਾ ਬੇਸਿਕ ਵੱਡਾ ਪਲੈਂਕ ਸੀ 2017 ਦੀ ਚੋਣ ਦਾ, ਉਹ ਨਸ਼ਿਆਂ ਨੂੰ ਲੈ ਕੇ ਸੀਗਾ ਜੀ। ਔਰ ਜਦੋਂ 2017 ਦੀ ਚੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ, ਉਦੋਂ ਤੋਂ ਫਿਰ ਗ੍ਰਾਫ ਜਿਹੜਾ ਸੀਗਾ ਲੋਕਾਂ 'ਚ ਕੌਨਫੀਡੈਂਸ ਘਟਣਾ ਲੱਗ ਗਿਆ। ਤਾਈਓ ਮੈਂ ਕਹਿੰਦਾ ਨਾ, ਜੇ ਇਹੀ ਫੈਸਲਾ ਪੰਜਾਬ ਦੀ ਧਿਰ ਦੇ ਕੋਲ ਹੁੰਦਾ ਤੇ ਅਸੀਂ ਕਦੀ ਵੀ ਨਾ ਮਾਫੀ ਮੰਗਦੇ ਬਿਕਰਮ ਵਰਗੇ ਜਿਨ੍ਹਾਂ ਲੋਕਾਂ ਤੇ ਡਰੱਗਸ ਦੇ ਇਲਜ਼ਾਮ ਲੱਗੇ ਸੀਗੇ ਜੀ। ਸੋ ਦੇਅਰਫੋਰ ਤਾਂ ਮੈਂ ਦੁਬਾਰਾ ਕਹਿਣਾ ਕਿ ਅੱਜ ਵਿਕਲਪ ਦੀ ਲੋੜ ਹੈ, ਪਰੰਤੂ ਦਿੱਲੀ ਸਪਾਂਸਰਡ ਵਿਕਲਪ ਨਹੀਂ ਚਾਹੀਦਾ। ਪੰਜਾਬ ਸੈਂਟਰਿਕ ਇੱਥੇ ਜਿਹੜੇ ਪੰਜਾਬ ਦੇ ਹਰ ਇਸ਼ੂ ਦੇ ਉੱਤੇ ਪਹਿਰਾ ਦੇ ਸਕਣ। ਤੁਸੀਂ ਲੋਕ ਸਭਾ ਇਲੈਕਸ਼ਨ ਵੀ ਲੜਿਆ, ਬਠਿੰਡਾ ਤੋਂ ਤੁਸੀਂ ਲੋਕ ਸਭਾ ਇਲੈਕਸ਼ਨ ਲੜਿਆ, ਜਦੋਂ ਕਿ ਤੁਹਾਡੇ ਵੱਲੋਂ ਇੱਕ ਅਹੁਦਾ ਤੇ ਇੱਕ ਇਨਸਾਨ ਦੀ ਗੱਲ ਕੀਤੀ ਜਾਂਦੀ ਹੈ ਵੀ ਇੱਕ ਇਨਸਾਨ ਕੋਲ ਇੱਕੋ ਹੀ ਅਹੁਦਾ ਹੋਣਾ ਚਾਹੀਦਾ।
ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਤੁਹਾਡੀ ਇੱਕ ਗਲਤੀ ਸੀ ਜਿਹੜਾ ਤੁਸੀਂ ਲੋਕ ਸਭਾ ਤੋਂ ਇਲੈਕਸ਼ਨ ਲੜਿਆ? ਟੈਕਟੀਕਲ ਮਿਸਟੇਕ ਸੀਗੀ। ਉਹਦਾ ਕਾਰਨ ਸੀਗਾ ਕਿ ਉਹ ਸੀਗੀ ਲੋਕ ਸਭਾ ਦੀ ਇਲੈਕਸ਼ਨ ਜੀ, ਉਹ ਸੀਗੀ ਮੋਦੀ ਬਨਾਮ ਰਾਹੁਲ ਗਾਂਧੀ ਜਾਂ ਕਾਂਗਰਸ ਸੀ ਜੀ, ਉਹਦੇ 'ਚ ਪੰਜਾਬ ਦੇ ਇਸ਼ੂਜ਼ ਨਹੀਂ ਸੀਗੇ। ਬਿਲਕੁਲ। ਉਹ ਅਸੀਂ ਅਗਰ ਉਸ ਇਲੈਕਸ਼ਨ ਨੂੰ ਨਾ ਵੀ ਲੜਦੇ ਤੇ ਕਨਸੈਂਟਰੇਟ ਕਰਦੇ ਆਪਣੇ ਪੰਜਾਬ ਦੇ ਵਿੱਚ ਤਾਂ ਸ਼ਾਇਦ ਨਤੀਜੇ ਬੈਟਰ ਹੁੰਦੇ। ਬਟ ਹੈਵਿੰਗ ਸੈਡ ਦੈਟ, ਈਵਨ ਉਸ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਬਣਾਇਆ ਸੀਗਾ, ਲੋਕ ਸਭਾ ਦੇ ਵਿੱਚ ਵੀ ਤੁਸੀਂ ਗੌਰ ਕਰੋਗੇ ਤਾਂ 11% ਦੀ ਵੋਟ ਪੈ ਗਈ ਜੀ। ਬੀਬੀ ਖਾਲੜਾ ਨੂੰ, ਸਿਮਰਜੀਤ ਬੈਂਸ ਨੂੰ, ਡਾਕਟਰ ਗਾਂਧੀ ਨੂੰ, ਜਿਹੜੇ ਉਮੀਦਵਾਰ ਖੜੇ ਸੀਗੇ ਬਹੁਜਨ ਸਮਾਜ ਪਾਰਟੀ ਦੇ, 11% ਵੋਟ ਪਈ ਸੀਗੀ। ਉਹਦੀ ਐਕਸੈਪਟੈਂਸ ਇੰਨੀ ਮਾੜੀ ਨਹੀਂ ਸੀਗੀ ਜੀ। ਲੇਕਿਨ ਉਦੋਂ ਤੋਂ ਬਾਅਦ ਵੀ ਅਨਫੋਰਚੂਨੇਟਲੀ ਸਾਡੇ ਧਿਰਾਂ ਕੁਛ ਇੱਦਾਂ ਦੀਆਂ ਸੀਗੀਆਂ, ਉਹਨਾਂ ਨੇ ਆਪਣਾ ਈਗੋ ਜੀ ਨੂੰ, ਜਿੱਦਾਂ ਜਿਮਨੀ ਚੋਣਾਂ ਆਈਆਂ ਉਹਨਾਂ ਕਿਹਾ ਜੀ ਅਸੀਂ ਦੋਨੇ ਇਹ ਲੜਾਂਗੇ ਜੀ, ਉਹ ਵੀ ਪਲੇਟਫਾਰਮ ਨੂੰ ਥੋੜਾ ਜਿਹਾ ਉਹਨਾਂ ਨੇ ਡੈਮੇਜ ਕੀਤਾ। ਬਟ ਡਜ਼ਨਟ ਮੈਟਰ, ਪੋਲਿਟਿਕਸ ਵਿੱਚ ਉਤਰਾਓ ਚੜਾਓ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ। ਜੀ। ਸਾਡਾ ਹੁਣ ਉਪਰਾਲਾ ਵਾ ਕਿ ਜਿਹੜੀਆਂ ਇਹ ਧਿਰਾਂ ਨੇ ਸਾਰੀਆਂ, ਜਿਹਦੇ ਵਿੱਚ ਮੈਂ ਡਾਕਟਰ ਗਾਂਧੀ ਨੂੰ ਵੀ ਸਮਝਦਾ ਵਾਂ, ਜਿਹਦੇ ਸੁੱਚਾ ਸਿੰਘ ਛੋਟੇਪੁਰ ਵੀ ਨੇ, ਜਿਹਦੇ 'ਚ ਸਾਡੇ ਨਾਲ ਸਾਰੇ ਸਤਿਕਾਰਯੋਗ MLAs ਨੇ, ਜਿਹਦੇ ਵਿੱਚ ਪਰਮਿੰਦਰ ਢੀਂਡਸਾ ਇੱਕ ਬੜਾ ਅੱਛਾ ਬੇਦਾਗ ਆਗੂ ਆ, ਜਿਹਦੇ ਵਿੱਚ ਟਕਸਾਲੀਆਂ ਦੇ ਕੁਝ ਜਿਹੜੇ ਅੱਛੇ ਲੀਡਰਸ ਨੇ, ਇਹਨਾਂ ਸਾਰਿਆਂ ਨਾਲ ਹਲੇ ਸਾਡੀ ਇੱਕ ਵਾਰਤਾਲਾਪ ਜਿਹਾ ਚੱਲਦਾ ਰਹਿੰਦਾ ਵਾ। ਉਹਦੇ 'ਚ ਸਰਦਾਰਾ ਸਿੰਘ ਜੋਹਲ ਨੇ, ਬੜੇ ਇੱਕ ਕੀ ਕਹਿੰਦੇ ਆ, ਇੱਕ ਵਿਦਵਾਨ ਆਦਮੀ ਨੇ ਪੰਜਾਬ ਦੇ। ਜੀ। ਅਗਰ ਇਹ ਸਾਰਿਆਂ ਨੂੰ ਇਕੱਠੇ ਕਰਕੇ ਕਿਸੇ ਤਰੀਕੇ ਨਾਲ ਇੱਕ ਝੰਡੇ ਥੱਲੇ ਲਿਆਂਦਾ ਜਾਵੇ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਸ ਨੂੰ ਜ਼ਿਆਦਾ ਤਰਜੀਹ ਦੇਣਗੇ ਬਿਲਕੁਲ, ਬਨਿਸਬਤ ਕਿਸੇ ਬਾਹਰਲੀ ਪਾਰਟੀ ਨੂੰ। ਕਿਉਂਕਿ ਪੰਜਾਬ ਦਾ ਇਸ਼ੂ ਜਿਹੜਾ ਨਾ ਜੀ, ਉਹ ਇਕੱਲਾ ਐਜੂਕੇਸ਼ਨ ਹਸਪੀਟਲ ਨਹੀਂ ਗੇ। ਪੰਜਾਬ ਦੇ ਇਸ਼ੂਜ਼ ਇਹਦੇ ਨਾਲੋਂ ਮੱਚ ਮੋਰ ਕੰਪਲਿਕੇਟਿਡ ਪੋਲੀਟੀਕਲ ਐਂਡ ਰਿਲੀਜੀਅਸ ਨੇ। ਬਿਲਕੁਲ। ਪੰਜਾਬ ਦੇ ਪਾਣੀਆਂ ਦਾ ਝਗੜਾ ਬਹੁਤ ਜ਼ਬਰਦਸਤ, ਸਾਡੀ ਸਾਰੀ ਖੇਤੀ ਖਤਮ ਹੋ ਗਈ ਬਿਕੋਜ਼ ਸਾਡਾ ਪਾਣੀ ਜਿਹੜਾ ਮੇਨ ਸੋਰਸ ਸੀ ਖੇਤੀ ਦਾ, ਉਹ ਲੁੱਟਿਆ ਗਿਆ। ਪੰਜਾਬ ਦੀ ਰਾਜਧਾਨੀ ਦਾ ਮਸਲਾ, ਪੰਜਾਬ ਦੀ ਭਾਸ਼ਾ ਦਾ ਮਸਲਾ, ਪੰਜਾਬ 'ਚ 1984 'ਚ ਹੋਏ ਹਮਲੇ ਦਾ, ਸਬਸੀਕੁਐਂਟ ਹੋਏ ਸਿੱਖ ਕਤਲੇਆਮ ਦਾ ਦਿੱਲੀ 'ਚ, ਇਨਸਾਫ ਪਸੰਦੀ ਦਾ ਵੀ ਬਹੁਤ ਵੱਡਾ ਮਸਲਾ ਨਾਲੋਂ ਨਾਲ ਤੁਰਿਆ ਆਉਂਦਾ ਵਾ ਜੀ। ਇਹ ਸਾਰੀਆਂ ਚੀਜ਼ਾਂ ਤੁਸੀਂ ਇਹਦੇ ਨਾਲ, ਜਿਵੇਂ ਤੁਸੀਂ ਧਾਰਮਿਕ ਮਸਲਿਆਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਬਿਆਨ ਆਉਂਦਾ ਜਿਨ੍ਹਾਂ ਵੱਲੋਂ ਖਾਲਿਸਤਾਨ ਦੇ ਪੱਖ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਇੱਕ ਬੜਾ ਵੱਡਾ ਬਵਾਲ ਹੈ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੱਚ ਜਾਂਦਾ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ, ਕੋਈ ਇਹਨੂੰ ਨਿੰਦ ਰਿਹਾ, ਕੋਈ ਸਲਾਹ ਰਿਹਾ, ਕੁਛ ਅਕਾਲੀ ਦਲ ਤੋਂ ਜਵਾਬ ਹੈ ਜਿਹੜਾ ਮੰਗ ਰਹੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮੈਂ ਉਹ ਥੋੜੀ ਜਿਹੀ ਉਹਨਾਂ ਦਾ ਇੰਟਰਵਿਊ ਦੇਖੀ ਸੀਗੀ, ਉਹਦੇ 'ਚ ਉਹ ਜਿਹੜਾ ਉਹਨਾਂ ਨਾਲ ਜਰਨਲਿਸਟਾਂ ਨਾਲ ਇੰਟਰੈਕਸ਼ਨ ਸੀਗਾ, ਉਹਦੇ 'ਚ ਜੋ ਦੁਬਾਰਾ ਕੋਈ ਪੁੱਛੀ ਜਾਂਦਾ, ਖਾਲਿਸਤਾਨ ਬਾਰੇ ਤੁਹਾਡਾ ਵਿਚਾਰ ਕੀ, ਖਾਲਿਸਤਾਨ ਬਾਰੇ ਤੁਹਾਡਾ ਵਿਚਾਰ ਕੀ, ਉਹਨੇ ਕਿਹਾ ਜੀ ਖਾਲਿਸਤਾਨ ਦੇ ਦੇਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਗਾ ਜੀ। ਸਮਝ ਗਏ ਜੀ। ਔਰ ਉਹਨਾਂ ਦਾ ਜਿਹੜਾ ਉਹਨਾਂ ਨੇ ਜਿਹੜੀ ਉਸ ਤੋਂ ਬਾਅਦ ਦਲੀਲ ਦਿੱਤੀ ਆ ਕਿ ਖਾਲਿਸਤਾਨ ਦੀ ਜਾਂ 2020 ਰੈਫਰੈਂਡਮ ਦੀ ਜਿਹੜੀ ਮੰਗ ਉੱਠ ਰਹੀ ਆ, ਉਹ ਕਿਉਂ ਉੱਠ ਰਹੀ ਆ, ਉਹਦੇ 'ਚ ਇੱਕ ਲੰਬੀ ਦਾਸਤਾਨ ਹੈ ਡਿਸਕ੍ਰਿਮੀਨੇਸ਼ਨ। ਮੈਂ ਕੋਈ ਖਾਲਿਸਤਾਨ ਦਾ ਸਪੋਰਟਰ ਨਹੀਂ ਗਾ ਜੀ, ਪਰ ਇੱਕ ਵਾਰੀ ਝਾਤ ਮਾਰ ਕੇ ਦੇਖੋ ਕਿ ਜਦੋਂ ਪਾਰਟੀਸ਼ਨ ਹੋਈ ਆ 1947 'ਚ, ਸਿੱਖਾਂ ਨੇ ਤੇ ਪੰਜਾਬੀਆਂ ਨੇ ਸਭ ਤੋਂ ਵੱਧ ਉਜਾੜਾ, ਮਤਲਬ ਸਭ ਤੋਂ ਵੱਧ ਕੀ ਉਹਨਾਂ ਦਾ ਹੀ ਉਜਾੜਾ ਹੋਇਆ ਜੀ। ਉਹ ਉੱਜੜ ਕੇ ਬਸੇ ਬਸਾਏ ਪਾਕਿਸਤਾਨ ਵਿੱਚ, ਜ਼ਮੀਨਾਂ ਜਾਇਦਾਦਾਂ ਸਭ ਕੁਝ ਛੱਡ ਕੇ ਉੱਥੋਂ, ਤੇ ਭਾਰਤ ਦੀ ਆਜ਼ਾਦੀ ਵਿੱਚ ਉਹਨਾਂ ਨੇ ਸਾਥ ਦਿੱਤਾ ਜੀ। ਇਕੱਲਾ ਸਾਥ ਨਹੀਂ ਦਿੱਤਾ, ਫਿਰ ਇੱਥੇ ਆਣ ਕੇ ਸਭ ਤੋਂ ਜ਼ਿਆਦਾ, ਜਾਂ ਇੱਥੋਂ ਦੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਚੁੰਮੇ ਜੀ। ਉਹਦਾ ਆਪਾਂ ਸਾਰੇ ਜਾਣਦੇ ਹਾਂ ਇਤਿਹਾਸ ਨੂੰ। ਕਾਲੇ ਪਾਣੀਆਂ ਦੀਆਂ ਕੈਦਾਂ ਕੱਟੀਆਂ, ਤੇ ਉਹਦੇ ਇਵਜ਼ ਵਿੱਚ ਇੰਡੀਆ ਦੀ ਸਟੇਟ ਨੇ ਉਹਨਾਂ ਦੇ ਨਾਲ ਵਤੀਰਾ ਕੀ ਕੀਤਾ। ਜਦੋਂ ਸਾਰੇ ਸੂਬੇ ਭਾਸ਼ਾਵਾਂ ਦੇ ਆਧਾਰ ਤੇ ਬਣਾਏ ਗਏ ਤੇ ਪੰਜਾਬ ਨੂੰ ਆਪਣਾ ਸੂਬਾ ਬਣਾਉਣ ਦੀ ਆਗਿਆ ਨਹੀਂ ਦਿੱਤੀ ਗਈ, ਪੰਜਾਬੀਆਂ ਨੂੰ ਉੱਥੇ ਸਿੱਖਾਂ ਨੂੰ ਫੇਰ ਲੜਨਾ ਪਿਆ, ਮੋਰਚੇ ਲਾਉਣੇ ਪਏ। ਬੜੀ ਮੁਸ਼ਕਿਲ ਨਾਲ 1966 ਵਿੱਚ ਇਹ ਜਿਹੜਾ ਪੰਜਾਬ ਅੱਜ ਦੀ ਸ਼ਕਲ 'ਚ ਆ, ਇਹ ਸਾਡੇ ਸਾਹਮਣੇ ਆਇਆ। ਤੁਰੰਤ ਬਾਅਦ ਜਦੋਂ ਪੰਜਾਬ ਬਣਾਤਾ ਤੇ ਪੰਜਾਬ ਦੇ ਪਾਣੀ ਖੋਲੇ। ਆਪੇ ਬੈਠੇ ਦਿੱਲੀ ਨੇ ਵਨ ਸਾਈਡਡ ਅਵਾਰਡ, ਕੀ ਕਹਿੰਦੇ, ਥਰੋਇੰਗ ਟੂ ਵਿੰਡਸ, ਜਿਹੜੇ ਰਾਈਪੇਰੀਅਨ ਲਾਜ਼ ਹੈ ਇੰਟਰਨੈਸ਼ਨਲ, ਉਹ ਸਾਰਿਆਂ ਨੂੰ ਛਿੱਕੇ ਤੇ ਟੰਗ ਕੇ ਆਪੇ ਹੀ ਸਾਡੇ ਦਰਿਆਵਾਂ ਦੇ ਪਾਣੀ ਚੱਕ ਕੇ ਰਾਜਸਥਾਨ ਨੂੰ ਦੇ ਦਿੱਤੇ, ਹਰਿਆਣੇ ਨੂੰ ਦੇ ਦਿੱਤੇ, ਦਿੱਲੀ ਨੂੰ ਦੇ ਦਿੱਤੇ। ਇਹ ਵੀ ਇੱਕ ਵਿਤਕਰਾ ਸੀਗਾ। ਔਰ ਉਸ ਤੋਂ ਬਾਅਦ ਫਿਰ ਕਈ ਵਿਤਕਰੇ, ਸਾਡੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਨੇ। ਸਾਡੀ ਰਾਜਧਾਨੀ ਰੱਖ ਲਈ, ਮੰਗਿਆ ਅਸੀਂ, ਹਰਿਆਣੇ ਦਾ ਤਾਂ ਸੂਬਾ ਮੰਗਿਆ ਹੀ ਨਹੀਂ ਸੀਗਾ ਜੀ, ਉਹ ਸੂਬਾ ਫ੍ਰੀ 'ਚ ਬਣ ਗਿਆ। ਹਿਮਾਚਲ ਨੇ ਕੋਈ ਸੂਬਾ ਨਹੀਂ ਸੀ ਮੰਗਿਆ, ਉਹ ਫ੍ਰੀ 'ਚ ਬਣ ਗਿਆ। ਜਿਹੜੇ ਮੰਗਦੇ ਸੀ ਉਹਨਾਂ ਕੋਲੋਂ ਉਹਨਾਂ ਦੀ ਰਾਜਧਾਨੀ ਖੋਲੀ। ਔਰ ਉਸ ਤੋਂ ਬਾਅਦ ਫਿਰ ਜਿਹੜਾ 84 ਦਾ ਹਮਲਾ ਸੀਗਾ, ਦੈਟ ਵਾਜ਼ ਅਨਕਾਲਡ ਫॉर ਜੀ, ਐਕਸੈਸਿਵ ਯੂਜ਼ ਆਫ ਫੋਰਸ। ਉਹਨਾਂ ਦਿਨਾਂ ਵਿੱਚ ਜਦੋਂ ਸ਼ਹੀਦੀ ਪੁਰਬ ਸੀਗਾ, ਸਾਰੀ ਸੰਗਤ ਉੱਥੇ ਆਈ ਹੋਈ ਸੀਗੀ। ਗਵਰਨਮੈਂਟ ਨੂੰ ਇੰਨਾ ਵੀ ਅਹਿਸਾਸ ਨਹੀਂ ਹੋਇਆ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਏਡੀ ਵੱਡੀ ਤਾਦਾਦ ਵਿੱਚ ਦਰਬਾਰ ਸਾਹਿਬ 'ਚ ਆਏ ਨੇ। ਉਹਦੀ ਟਾਈਮਿੰਗ ਬਹੁਤ ਗਲਤ ਸੀ। ਔਰ ਜਿਹੜਾ ਟੈਂਕਾਂ ਨੂੰ ਇਸਤੇਮਾਲ ਕਰਨਾ, ਅਕਾਲ ਤਖਤ ਦਾ ਏਡਾ ਵੱਡਾ ਜਿਹੜਾ ਹੋਣਾ ਭਾਰੀ ਨੁਕਸਾਨ, ਇਮਾਰਤ ਦਾ ਨੁਕਸਾਨ ਨਹੀਂ, ਉਹ ਵਿਚਾਰਧਾਰਕ ਨੁਕਸਾਨ ਸੀਗਾ। ਔਰ ਉਸ ਤੋਂ ਬਾਅਦ ਉਸੇ ਸਾਲ 'ਚ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ, ਇਹ ਸਾਰੀਆਂ ਇੱਕ ਵੱਡੀਆਂ ਦਾਸਤਾਨਾਂ ਨੇ ਜਿਹਦੇ ਕਰਕੇ ਇਹ ਮੰਗਾਂ ਉੱਠ ਰਹੀਆਂ ਨੇ। ਗਵਰਨਮੈਂਟ ਅਗਰ ਅੱਛੀ ਹੋਵੇ, ਸਿਆਣੀ ਹੋਵੇ,
ਉਹਨਾਂ ਨੂੰ ਜੋ ਸਿੱਖਾਂ ਨੇ ਜੋ ਪੰਜਾਬੀਆਂ ਨੇ ਯੋਗਦਾਨ ਪਾਇਆ ਨਾ ਸਾਡੇ ਦੇਸ਼ ਨੂੰ ਖੜਾ ਕਰਨ ਵਿੱਚ, ਸਮੇਤ ਅੰਨਦਾਤਾ ਹੁੰਦਿਆਂ, ਸਮੇਤ ਬਾਰਡਰਾਂ ਦੇ ਅੱਜ ਤੱਕ ਸ਼ਹੀਦੀਆਂ ਦੇ ਰਹੇ ਨੇ। ਕਾਰਗਿਲ 1971 ਦਾ ਜੰਗ ਤੇ ਚਾਈਨਾ ਦੇ ਨਾਲ ਲੜਾਈ ਕਿਤੇ ਚੈੱਕ ਕਰ ਲਓ, ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਸਿੱਖਾਂ ਦੀ ਉਹਦੇ 'ਚ ਸ਼ਹਾਦਤ ਨਹੀਂ ਹੋ ਤਾਂ ਤੁਸੀਂ ਫਿਰ ਉਹਨਾਂ ਨੂੰ ਬੁਰਾ ਕਹਿ ਸਕਦੇ ਹੋ। ਸੋ ਜਿਹੜੀਆਂ ਕੌਮਾਂ ਦੇਸ਼ ਦੇ ਵਿੱਚ ਸਭ ਤੋਂ ਮੋਹਰੇ ਹੋ ਕੇ ਲੱਗੀਆਂ ਨੇ ਉਹਨੂੰ ਵਧਾਉਣ ਵਿੱਚ, ਜੇ ਆਪਾਂ ਉਹਨਾਂ ਦੇ ਨਾਲ ਵਿਤਕਰਾ ਕਰਾਂਗੇ ਤਾਂ ਇਹ ਮੁਮਕਿਨ ਆ ਕਿ ਇਸ ਤਰ੍ਹਾਂ ਦੇ ਜਿਹੜੇ ਸੁਰਾਂ ਨੇ ਉਹਨਾਂ ਨੂੰ ਮਿਲਦਾ। ਹੁਣ ਗੱਲ ਰਹੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਛੀ ਦਲੀਲ ਦਿੱਤੀ ਹੈ। ਮੈਂ ਉਹਨਾਂ ਦੀ ਆਈ ਐਮ ਨਾਟ ਫॉर SGPC ਸਪਾਂਸਰਡ ਜਥੇਦਾਰਸ। ਅਸੀਂ ਪਹਿਲਾਂ ਉਹਨਾਂ ਦੇ ਇਦਾਂ ਦੇ ਜਿਹੜੇ ਬਾਦਲ ਹੋਣੀ ਥੋਪਦੇ ਨੇ ਉਹਨਾਂ ਦੇ ਉਲਟ ਆ, ਪਰ ਜਿਹੜੀ ਉਹਨੇ ਉਦੋਂ ਦਲੀਲ ਦਿੱਤੀ ਹੈਗੀ ਆ ਉਹ ਕਾਬਿਲੇ ਤਾਰੀਫ ਆ। ਖਹਿਰਾ ਸਾਹਿਬ, ਪੰਜਾਬ ਸਰਕਾਰ ਨੇ ਜਿਹੜਾ ਇੱਕ ਕੈਬਨਿਟ ਦੀ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਕਿਸਾਨਾਂ ਦੇ ਉੱਪਰ ਬਿੱਲ ਥੋਪ ਦਿੱਤੇ ਜਾਂਦੇ ਆ, ਬਿਜਲੀ ਦੇ ਮੋਟਰਾਂ ਦੇ ਬਿੱਲ ਲਗਾ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਇਹ ਤੁਰੰਤ ਜਿਹੜਾ ਫੈਸਲਾ ਵਾਪਸ ਲੈ ਲਿਆ ਜਾਂਦਾ ਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਸੈਂਟਰ ਗਵਰਨਮੈਂਟ ਵੱਲੋਂ ਕਿਸਾਨਾਂ ਦੇ ਪੱਖੀ, ਜੋ ਸੈਂਟਰ ਵੱਲੋਂ ਕਿਹਾ ਜਾ ਰਿਹਾ, ਕਿਸਾਨਾਂ ਦੇ ਪੱਖੀ ਜਿਹੜੇ ਕੁਝ ਆਰਡੀਨੈਂਸ ਪਾਸ ਕੀਤੇ ਗਏ। ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਫੈਲੀ ਹੋਈ ਹੈ, ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ, ਇਸ ਸਮੇਂ ਦੌਰਾਨ ਸੰਸਦ ਪੂਰੀ ਤਰ੍ਹਾਂ ਨਾਲ ਬੰਦ ਆ। ਐਡੀ ਕੀ ਲੋੜ ਪੈਗੀ ਕਿ ਇਹ ਆਰਡੀਨੈਂਸ ਪਾਸ ਕਰਨ ਦੀ ਲੋੜ ਪਈ ਤੇ ਪੰਜਾਬ ਸਰਕਾਰ ਦਾ ਇਹਨੂੰ ਇੰਟਰਲੇਟ ਕਰਦੇ ਹੋ ਤੁਸੀਂ? ਜਿਹੜੇ ਬਿਜਲੀ ਦੇ ਬਿੱਲਾਂ ਦੀ ਮਸਲਾ ਵਾ ਉਹ ਬੇਸਿਕਲੀ ਫੈਸਲਾ ਅੱਜ ਵੀ ਖੜਾ ਵਾ ਜੀ। ਉਹ ਐਵੇਂ ਸਿਰਫ ਲੋਕਾਂ ਦੇ ਪ੍ਰੈਸ਼ਰ 'ਚ ਆਣ ਕੇ ਕਿਸਾਨ ਜਥੇਬੰਦੀਆਂ ਨੇ ਆਣ ਕੇ ਵਿਰੋਧ ਕੀਤਾ ਕਿ ਅਸੀਂ ਐਜੀਟੇਸ਼ਨ ਕਰਾਂਗੇ, ਤਾਂ ਕੈਪਟਨ ਸਾਹਿਬ ਨੇ ਉਹਨੂੰ ਟਵੀਟ ਰਾਹੀਂ ਰਿਜੈਕਟ ਕੀਤਾ। ਇਹ ਫੈਸਲਾ ਕੈਬਨਿਟ 'ਚ ਪਾਸ ਹੋਇਆ ਵਾ ਔਰ ਇਹਦੇ ਵਿੱਚ ਜਿੱਥੇ ਅਮਰਿੰਦਰ ਸਿੰਘ ਭਾਈਵਾਲ ਨੇ ਇਸ ਫੈਸਲੇ 'ਚ, ਉੱਥੇ ਮੋਦੀ ਸਾਹਿਬ ਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਹੋਇਆ ਵਾ ਜੀ। ਕਿਉਂਕਿ ਜਦੋਂ ਹੁਣ ਕਰੋਨਾ ਤੋਂ ਬਾਅਦ ਆਰਥਿਕਤਾ ਨੂੰ ਰਿਵਿਊ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਟੇਟਾਂ ਨੇ ਅਗਰ ਹੋਰ ਕਰਜ਼ਾ ਚੱਕਣਾ ਚਾਹੁੰਦੀਆਂ ਨੇ, ਜਿਹੜੀ ਕਰਜ਼ੇ ਦੀ ਲਿਮਿਟ ਸੀ ਪਹਿਲਾਂ ਪੰਜਾਬ ਦੀ ਮੈਂ ਗੱਲ ਕਰ ਲਾਂ ਜਾਂ ਬਾਕੀ ਸਟੇਟਸ ਵੀ, ਜਿੰਨਾ ਵੀ ਤੁਹਾਡਾ ਗ੍ਰੋਸ ਡੋਮੈਸਟਿਕ ਸਟੇਟ ਪ੍ਰੋਡਕਟ ਹੈਗਾ GSDP ਜੀ, ਇਹਦੇ ਤੇ ਤੁਸੀਂ 3 ਪੈਸੇ ਤੱਕ ਜਿੰਨਾ ਵੀ GSDP ਹੋਵੇ ਸਟੇਟ ਦਾ, ਉਹਦਾ 3 ਪੈਸੇ ਲੋਨ ਚੱਕ ਸਕਦੇ ਸੀਗੇ। ਉਹ ਲਿਮਿਟ ਐਗਜ਼ੌਸਟ ਹੋ ਗਈ ਸੀਗੀ ਤਾਂ ਦਿੱਲੀੋਂ ਆਦੇਸ਼ ਆਇਆ ਕਿ ਜੇ ਤੁਸੀਂ 3 ਤੋਂ 5 ਪੈਸੇ ਕਰਜ਼ਾ ਚੱਕਣਾ ਚਾਹੁੰਦੇ ਆ, ਪੰਜਾਬ ਵਿੱਚ 12,000 ਕਰੋੜ ਰੁਪਏ ਕਰਜ਼ਾ ਹੋਰ ਮਿਲ ਸਕਦਾ, ਪਰ ਨਾਲ ਸ਼ਰਤ ਰੱਖਤੀ ਕਿ ਮੋਟਰਾਂ ਦੇ ਬਿੱਲ ਲਾਓ, ਤੇ ਤੁਸੀਂ ਜੇ ਮੋਟਰਾਂ ਦੇ ਬਿੱਲ ਨਹੀਂ ਲਾਓਗੇ ਤੇ ਫਿਰ ਤੁਹਾਨੂੰ ਅਸੀਂ ਕਰਜ਼ਾ ਨਹੀਂ ਚੱਕਣ ਦਿਆਂਗੇ। ਤੇ ਕੈਪਟਨ ਸਾਹਿਬ ਨੂੰ ਪੈਸੇ ਦੀ ਲੋੜ ਆ, ਉਹਨਾਂ ਨੇ ਉਹ ਕੈਬਨਿਟ ਵਿੱਚ ਫੈਸਲਾ ਲਿਆ ਵਾ, ਸਾਰੀ ਮੰਤਰੀ ਮੰਡਲ 'ਚ, ਉਹ 'ਚ ਕੈਬਨਿਟ ਅਪਰੂਵ ਹੋ ਗਿਆ ਕਿ ਮੋਟਰਾਂ ਦੇ ਬਿੱਲ ਲਾ ਦਿਓ ਤੇ ਕੀ ਕਹਿੰਦੇ ਹੁੰਦੇ ਉਹਨੂੰ DBT, ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਜਿਹੜੀ ਸਬਸਿਡੀ ਆ ਉਹ ਮੋਟਰਾਂ ਦੇ ਅਕਾਊਂਟ ਹੋਲਡਰਾਂ ਦੇ ਕੈਸ਼ ਅਕਾਊਂਟ ਵਿੱਚ ਪਾ ਦਿਓ। ਹੁਣ ਉਹਦੇ ਵਿੱਚ ਵੀ ਰੌਲਾ ਵਾ। ਦੇਖੋ ਪੰਜਾਬ ਵਿੱਚ ਟਿਊਬਵੈੱਲ ਹਨ 14 ਲੱਖ ਜੀ, ਤੇ ਕਿਸਾਨਾਂ ਦਾ ਜਿਹੜਾ ਯੂਨਿਟ ਹੈ ਕਿਸਾਨ ਪਰਿਵਾਰਾਂ ਦਾ ਉਹ ਹੈਗਾ 26 ਲੱਖ। ਹੁਣ ਕੈਪਟਨ ਸਾਹਿਬ ਫਸ ਗਏ ਕਿ ਜੇ ਫਰਜ਼ ਕਰੋ ਕੈਸ਼ ਸਬਸਿਡੀ ਪਾਉਣੀ ਅਕਾਊਂਟਾਂ 'ਚ, ਜੇ ਅਸੀਂ 14 ਲੱਖ 'ਚ ਪਾਉਨੇ ਆ ਤੇ ਬਾਕੀ 12 ਲੱਖ ਜਿਹੜਾ ਉਹ ਹਾਹਾਕਾਰ ਮਚਾਵੇਗਾ ਕਿ ਸਾਨੂੰ ਕਿਉਂ ਨਹੀਂ ਸਬਸਿਡੀ ਦਿੱਤੀ ਜਾ ਰਹੀ। ਇੱਕ ਪ੍ਰੈਸ਼ਰ ਉਹਨਾਂ ਦੇ ਉੱਤੇ ਇਹ ਆ ਗਿਆ, ਇਸ ਲਈ ਉਹਨਾਂ ਨੇ ਫॉर द ਟਾਈਮ ਬੀਇੰਗ ਇਹਨੂੰ ਠੰਡੇ ਬਸਤੇ ਵਿੱਚ ਪਾਇਆ। ਇਹ ਫੈਸਲਾ ਰੱਦ ਨਹੀਂ ਹੋਇਆ। ਜਿਹੜਾ ਤੁਸੀਂ ਆਰਡੀਨੈਂਸਿਸ ਦੀ ਗੱਲ ਕੀਤੀ ਹੈ, 3 ਆਰਡੀਨੈਂਸ ਪਾਸ ਕੀਤੇ BJP ਨੇ, ਉਹਦੇ 'ਚ ਜਿਹੜਾ ਸਭ ਤੋਂ ਇੰਪੋਰਟੈਂਟ ਆਰਡੀਨੈਂਸ ਆ ਉਹ ਹੈਗਾ ਵਾ ਕਿ ਜਿਹੜਾ ਕਿਸਾਨ ਨੇ ਇਸ ਦੇਸ਼ ਵਿੱਚ ਉਹ ਆਪਣੀ ਫਸਲ ਕਿਤੇ ਵੀ ਵੇਚ ਸਕਦੇ, ਇੰਟਰਸਟੇਟ ਔਰ ਕੋਈ ਵੀ ਪ੍ਰਾਈਵੇਟ ਸੈਕਟਰ, ਕੋਈ ਅਡਾਨੀ ਅੰਬਾਨੀ ਕਾਰਪੋਰੇਟ ਹਾਊਸਸ ਐਗਰੀਕਲਚਰ ਸੈਕਟਰ ਵਿੱਚ ਉਹਨਾਂ ਦੀ ਫਸਲ ਦੀ ਖਰੀਦ ਕਰ ਸਕਦੇ ਨੇ। ਇਹਦਾ ਅਸਲ ਜਿਹੜਾ ਤੱਥ ਹੈਗਾ ਨਜ਼ਰ ਆਇਆ ਸਾਨੂੰ, ਜਿਹੜਾ ਮਤਲਬ ਆ ਉਹ ਹੈਗਾ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਐਗਰੀਕਲਚਰ ਸੈਕਟਰ ਵਿੱਚ ਉਹਨਾਂ ਨੇ ਵਾੜਿਆ ਵਾ, ਔਰ ਜਿਹੜਾ ਕਰੰਟ ਸਿਸਟਮ ਸੀ ਪ੍ਰੋਕਿਉਰਮੈਂਟ ਦਾ ਉਹ ਹੈਗਾ ਸੀ APMC ਦੇ ਥਰੂ, ਐਗਰੀਕਲਚਰ ਮਾਰਕੀਟ ਕਮੇਟੀਜ਼, ਜਿਹੜਾ ਪ੍ਰੋਡਿਊਸ ਦਾ ਐਕਟ ਬਣਿਆ ਸੀ ਹਰ ਸਟੇਟ ਦਾ, ਜਿਹਦਾ ਪੰਜਾਬ ਦਾ ਸਾਰਾ ਮੰਡੀਕਰਨ ਹੈਗਾ ਵਾ ਜੀ। ਆਪਾਂ ਮੰਡੀਕਰਨ ਵਿੱਚ ਜਦੋਂ ਕਿਸਾਨ ਫਸਲ ਲੈ ਕੇ ਜਾਂਦੇ ਨੇ ਉਹਦੇ 'ਚ ਤਕਰੀਬਨ 3% ਰੂਰਲ ਡਿਵੈਲਪਮੈਂਟ ਫੀਸ ਕੱਟਦੀ ਆ ਸਰਕਾਰ ਜੀ, ਕਿਸਾਨਾਂ ਤੋਂ ਨਹੀਂ ਲੈਂਦੀ, ਉਹ ਇਸ ਸਿਸਟਮ ਦੇ ਵਿੱਚੋਂ ਜਾਂਦਾ। 3% ਮਾਰਕੀਟ ਕਮੇਟੀ ਫੀਸ ਆ। ਇਹ ਸਾਰਾ ਪੈਸਾ ਮੰਡੀ ਬੋਰਡ ਕੋਲ ਜਾਂਦਾ, ਮੰਡੀ ਬੋਰਡ ਉਹਦੇ ਰਾਹੀਂ ਰੂਰਲ ਡਿਵੈਲਪਮੈਂਟ 'ਚ ਲਾਉਂਦਾ। ਔਰ ਅਲਟੀਮੇਟਲੀ ਇਹ ਜਿਹੜਾ ਆਰਡੀਨੈਂਸ ਆ ਇਹ MSP ਨੂੰ ਖਤਮ ਕਰਨ ਦੇ ਰਾਹ ਦੇ ਉੱਤੇ ਵੀ ਤੁਲੇ ਹੋਏ ਨੇ ਜੀ। MSP ਸਿਰਫ 3 ਸਟੇਟਾਂ 'ਚ ਇੰਡੀਆ 'ਚ ਇਸ ਵੇਲੇ, ਪੰਜਾਬ, ਹਰਿਆਣਾ ਤੇ UP ਦੇ ਵਿੱਚ, ਬਾਕੀ MSP ਵੈਸੀ ਹੈ ਨਹੀਂ ਗੀ। ਤੋਂ ਗਵਰਨਮੈਂਟ ਦਾ ਹੈਗਾ ਕਿ ਹੌਲੀ ਹੌਲੀ ਪਹਿਲਾਂ ਪ੍ਰਾਈਵੇਟ ਸੈਕਟਰ ਨੂੰ ਇਹਦੇ ਵਿੱਚ ਵਾੜੋ, ਉਹ ਖਰੀਦਣਾ ਸ਼ੁਰੂ ਕਰਨਗੇ ਤੇ ਹੌਲੀ ਹੌਲੀ ਫਿਰ ਅਸੀਂ MSP ਤੋਂ ਆਪਣਾ ਪੈਰ ਪਿੱਛੇ ਖਿੱਚ ਲਾਂਗੇ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ। ਤੁਸੀਂ ਮੈਨੂੰ ਦੱਸੋ ਕਿ ਆਪਣੇ ਪੰਜਾਬ ਦਾ ਜਿਹੜਾ ਬਹੁ ਗਿਣਤੀ ਕਿਸਾਨ, ਜਿਹੜਾ ਛੋਟਾ ਕਿਸਾਨ ਹੈ, ਉਹਦੇ 'ਚ ਹਿੰਮਤ ਹੈਗੀ ਆ ਕਿ ਮਾਨਸੇ ਦਾ ਕਿਸਾਨ ਉਹ ਜਾ ਕੇ ਕਰਨਾਟਕਾ 'ਚ ਆਪਣੀ ਫਸਲ ਵੇਚ ਸਕਦਾ ਵਾ? ਬਿਲਕੁਲ, ਹੀ ਡਜ਼ਨਟ ਹੈਵ ਦੈਟ ਕੈਪੈਸਿਟੀ ਜੀ। ਸੋ ਇਹ ਐਕਸਪਲੋਇਟੇਸ਼ਨ ਹੋਵੇਗੀ ਕਿਸਾਨਾਂ ਦੀ। ਇੱਕ ਤਾਂ ਇਹ, ਦੂਜਾ ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਦਾ ਐਕਟ ਅਬੋਲਿਸ਼ ਕੀਤਾ
ਤੇ ਕਹਿਤਾ ਕਿ ਕਿਸਾਨ ਪੱਖੀ ਆ। ਐਸੈਂਸ਼ੀਅਲ ਕਮੋਡਿਟੀਜ਼ ਦੀ ਜਿੱਦਾਂ ਦਾਲਾਂ ਹੋ ਗਈਆਂ, ਤੇਲ ਹੋ ਗਿਆ, ਚੀਨੀ ਹੋ ਗਈ, ਇਹ ਦੇਸ਼ ਵਿੱਚ ਹੋਰਡਿੰਗ ਕਰਦੇ ਸੀ ਵਪਾਰੀ। ਫਿਰ ਗਵਰਨਮੈਂਟ ਨੇ ਕਾਨੂੰਨ ਬਣਾਇਆ ਇਹਨਾਂ ਦੇ ਖਿਲਾਫ ਕਿ ਤੁਸੀਂ ਹੋਰਡਿੰਗ ਨਹੀਂ ਕਰ ਸਕਦੇ, ਤੁਸੀਂ ਜਮ੍ਹਾਂ ਨਹੀਂ ਕਰ ਸਕਦੇ, ਕਾਲਾ ਬਾਜ਼ਾਰੀ ਨਹੀਂ ਕਰ ਸਕਦੇ। ਹੁਣ ਉਹ ਅਬੋਲਿਸ਼ ਕੀਤਾ। ਉਹਦਾ ਫਾਇਦਾ ਤਾਂ ਵਪਾਰੀਆਂ ਨੂੰ, ਉਹਦਾ ਕਿਸਾਨ ਨੂੰ ਤਾਂ ਫਾਇਦਾ ਨਹੀਂ ਗਾ। ਅਸੀਂ ਕਿਦੋਂ ਹੋਰਡਿੰਗ ਕਰਦੇ ਹਾਂ। ਇਸ ਲਈ ਇਹ ਜਿਹੜੇ ਆਰਡੀਨੈਂਸ ਨੇ ਮੇਰੇ ਹਿਸਾਬ ਦੇ ਨਾਲ ਇਹ ਪ੍ਰਾਈਵੇਟ ਸੈਕਟਰ ਨੂੰ ਬੈਕਡੋਰ ਐਗਰੀਕਲਚਰ 'ਚ ਵਾੜਨਗੇ। ਹੌਲੀ ਹੌਲੀ ਗਵਰਨਮੈਂਟ ਮਿਨੀਮਮ ਸਪੋਰਟ ਪ੍ਰਾਈਸ ਵਿੱਚੋਂ ਨਿਕਲ ਜਾਵੇਗੀ ਤੇ ਕਿਸਾਨ ਜਿਹੜੇ ਨੇ ਉਹ ਰਹਿਮੋ ਕਰਮ ਤੇ ਰਹਿ ਜਾਣਗੇ ਪ੍ਰਾਈਵੇਟ ਵਪਾਰੀਆਂ ਦੇ। ਖਹਿਰਾ ਸਾਹਿਬ, ਆਖਰੀ ਸਵਾਲ ਕਰਨ ਲੱਗਿਆ ਤੁਹਾਨੂੰ, ਤੁਹਾਡੇ ਜਿਹੜੇ ਫਿਊਚਰ ਪਲਾਨਸ ਨੇ, ਤੁਸੀਂ ਆਪਣੀ ਇਸੇ ਪਾਰਟੀ ਨੂੰ ਰੀਬਿਲਡ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਕਿਸੇ ਹੋਰ ਪਾਰਟੀ ਦਾ ਜਿਹੜਾ ਤੁਸੀਂ? ਦੇਖੋ, ਪਾਰਟੀ ਨੂੰ ਰੀਬਿਲਡ ਕਰਨ ਵਿੱਚ ਕੋਈ ਮਨਾਹੀ ਨਹੀਂ ਹੁੰਦੀ, ਪਰ ਮੈਂ ਅਗਰ ਇਸ ਨੂੰ ਨਿਰਪੱਖਤਾ ਨਾਲ ਪੰਜਾਬ ਨੂੰ ਦੇਖਦਾ, ਮੈਂ ਇਹ ਕਹਿੰਦਾ ਵਾਂ ਕਿ ਅਲੱਗ-ਅਲੱਗ ਲੜਾਈ ਲੜਨ ਨਾਲੋਂ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਵਾ ਜੀ, ਔਰ ਆਪਣੀ ਈਗੋ ਛੱਡਣੀ ਚਾਹੀਦੀ ਆ। ਅਹੁਦਿਆਂ ਦਾ ਦੂਜਾ ਤੀਜਾ ਇਹ ਸਭ ਬਾਅਦ ਦੀਆਂ ਗੱਲਾਂ ਵਾ। ਪਹਿਲਾਂ ਸੰਘਰਸ਼ ਵਿੱਢਣਾ ਚਾਹੀਦਾ ਵਾ, ਪਹਿਲਾਂ ਆਪਣੇ ਟੀਚੇ ਵੱਲ ਨੂੰ ਵਧਣਾ ਚਾਹੀਦਾ ਵਾ, ਤੇ ਤਾਂ ਲੋਕਾਂ ਦੇ ਵਿੱਚ ਕੌਨਫੀਡੈਂਸ ਇੰਸਪਾਇਰ ਹੋਏਗਾ। ਇਸ ਸਿਲਸਿਲੇ 'ਚ ਮੈਂ ਕਾਫੀ ਦੇਰ ਤੋਂ ਅਸੀਂ ਕਰ ਰਹੇ ਹਾਂ ਤੇ ਹੁਣ ਉਹ ਕੋਸ਼ਿਸ਼ਾਂ ਹੋਰ ਵੀ ਤੇਜ਼ ਨੇ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੱਕ ਜੈਨੂਇਨ ਥਰਡ ਫਰੰਟ ਵਿਚ ਇਜ਼ ਐਬਸੋਲੂਟਲੀ ਰੀਜਨਲ ਸੈਂਟਰਿਕ, ਵਿਚ ਇਜ਼ ਬੇਸਡ ਇਨ ਪੰਜਾਬ, ਜਿਹਦੇ ਫੈਸਲੇ ਦਿੱਲੀੋਂ ਨਾ ਆਉਣ। ਦੇਖੋ, ਆਮ ਆਦਮੀ ਪਾਰਟੀ ਦਾ ਮੈਂ ਕੋਈ ਨਿਖੇਧੀ ਨਹੀਂ ਕਰਦਾ। ਅਸਲ ਕਹਾਣੀ ਇਹ ਹੈ ਕਿ ਜੋ ਵੀ ਉਹਨਾਂ ਦੇ ਫੈਸਲੇ ਆ ਰਹੇ ਨੇ ਅੱਜ ਤੱਕ, ਉਹ ਦਿੱਲੀੋਂ ਹੀ ਆਉਣਗੇ, ਗਾਂ ਵੀ ਉੱਥੋਂ ਹੀ ਆਉਣਗੇ ਜੀ। ਇਸ ਕਰਕੇ ਆਜ਼ਾਦ ਰਾਏ ਰੱਖਣ ਵਾਲੀ ਇੱਕ ਤੀਸਰੀ ਧਿਰ ਜੈਨੂਇਨ ਪੰਜਾਬ ਵਿੱਚ ਅੱਜ ਵੀ ਲੋੜ। ਸੋ ਇਹ ਸਨ ਸੁਖਪਾਲ ਖਹਿਰਾ ਜੀ, ਜਿਨ੍ਹਾਂ ਵੱਲੋਂ ਆਪਣੇ ਫਿਊਚਰ ਪਲਾਨ ਦੱਸੇ ਗਏ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਛੱਡ ਕੇ ਆਪਣੀ ਪਾਰਟੀ ਖੜੀ ਕਰਦੀ ਪਈ, ਉਸੇ ਪਾਰਟੀ ਨੂੰ ਹੀ ਅੱਗੇ ਇਹ ਲਿਜਾਣਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਕਿੰਨਾ ਕਾਮਯਾਬ ਹੁੰਦੇ ਆ, ਪੰਜਾਬ ਦੇ ਹਿੱਤਾਂ ਵਾਸਤੇ ਕੀ ਕਰਦੇ ਆ, ਕਿਸ ਤਰੀਕੇ ਨਾਲ ਇਹਨਾਂ ਵੱਲੋਂ ਜਿਹੜੇ ਐਫਰਟ ਕੀਤੇ ਜਾਂਦੇ ਆ ਤੇ ਉਹਨਾਂ ਦੇ ਹਿਸਾਬ ਨਾਲ ਕੌਣ-ਕੌਣ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ। ਸੋ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।